ਬਿਸਮਿल्लाहिर्रहमानिर्रहीम ਤੇ अस्सलाम वालेकुम। 8 ਫਰਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 71। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੇ ਤੁਹਾਡੇ ਸਾਹਮਣੇ ਇਹ ਰੱਖੀਏ ਕਿ 2 ਗਵਾਚੇ ਹੋਏ ਬੰਦਿਆਂ 'ਚੋਂ ਇੱਕ ਬੰਦਾ ਲੱਭ ਗਿਆ ਤੇ ਇੱਕ ਨਹੀਂ ਲੱਭਿਆ। ਇੱਕ ਤੇ ਗਵਾਚਿਆ ਹੋਇਆ ਬੰਦਾ ਤੁਹਾਨੂੰ ਪਤਾ ਭਾ ਸਫਦਰ ਹੈ, ਉਹ ਤੇ ਅਜੇ ਤੱਕ ਨਹੀਂ ਲੱਭੇ। ਕੱਲ੍ਹ ਨਵਾਜ਼ ਸ਼ਰੀਫ ਸਾਹਿਬ ਨੇ ਜਿਹੜੇ ਪਾਣੀ ਵਾਲਾ ਤਲਾਬ, ਉਹ ਪਤਾ ਨਹੀਂ ਕੋਈ ਇਲਾਕਾ ਹੈ ਪਾਣੀ ਵਾਲਾ ਤਲਾਬ ਉੱਥੇ ਲਾਹੌਰ ਦੇ ਵਿੱਚ ਸ਼ਾਇਦ, ਬਹਰਹਾਲ ਪਾਣੀ ਵਾਲੇ ਤਲਾਬ 'ਚ ਉਹਨਾਂ ਬਸੰਤ ਬਣਾਈ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਅੱਲਾ ਖੈਰ ਕਰੇ ਮਗਰਮੱਛ ਤਾਂ ਨਹੀਂ ਹੈਗੇ ਵੀ ਉਹ ਪਾਣੀ ਦੇ ਵਿੱਚ ਬਸੰਤ ਬਣਾਉਣਗੇ, ਲੇਕਿਨ ਮੇਰਾ ਖਿਆਲ ਇਲਾਕੇ ਦਾ ਨਾਮ ਪਾਣੀ ਵਾਲਾ ਤਲਾਬ ਹੋਏਗਾ ਤੇ ਉੱਥੇ ਉਹਨਾਂ ਬਸੰਤ ਮਨਾਈ ਹੈ। ਤੇ ਸਮਾਂ ਨਿਊਜ਼ ਇਹ ਦੱਸਦਾ ਰਿਹਾ ਵੀ ਉਹਨਾਂ ਹਰੀਸਾ ਮਟਨ ਪਾਏ, ਕੁੰਨੇ ਮਟਨ ਤੇ ਅੰਡਿਆਂ ਦਾ ਹਲਵਾ ਤੇ ਪਤਾ ਨਹੀਂ ਯਖਣੀ ਤੇ ਕਿਹੜੀ ਸ਼ੈ ਉਹਨਾਂ ਨੇ ਜਿਹੜੀ ਹੈ ਉਹਨਾਂ ਦੀ ਤਵਾਜ਼ੇ ਉਹਨਾਂ ਦੀ ਕੀਤੀ ਗਈ। ਨਾਲ ਉਹਨਾਂ ਦਾ ਨਵਾਸਾ ਜਿਹੜਾ ਦੋਤਰਾ ਜੁਨੇਦ ਸਫਦਰ ਸਾਹਿਬ ਵੀ ਉਹਨਾਂ ਦੇ ਨਾਲ ਸਨ ਤੇ ਨਾਲ ਇਲਹਾਜ ਜਨਾਬ ਰੋਹੇਲ ਅਸਗਰ ਸਾਹਿਬ ਸਨ। ਰੋਹੇਲ ਅਸਗਰ ਸਾਹਿਬ ਦਾ ਇੱਕ ਮਾਜ਼ੀ ਦਾ ਬੜਾ ਜ਼ਬਰਦਸਤ ਬਿਆਨ ਹੈ। ਉਹਨਾਂ ਕਿਹਾ ਵੀ ਗਾਲਾਂ ਗੂਲਾਂ ਕੱਢਣੀਆਂ ਜਿਹੜੀਆਂ ਨੇ ਉਹ ਪੰਜਾਬੀ ਜ਼ੁਬਾਨ ਦਾ ਕਲਚਰ ਹੈ, ਪੰਜਾਬ ਦੇ ਕਲਚਰ 'ਚ ਗਾਲਾਂ ਛਾਲਾਂ ਕੱਢਣਾ। ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਕਲਚਰ ਦੀ ਭਰਪੂਰ ਨੁਮਾਇੰਦਗੀ ਉੱਥੇ ਕੀਤੀ ਜਾਂ ਨਹੀਂ ਕੀਤੀ। ਜਦੋਂ ਮੀਆਂ ਸਾਹਿਬ ਇਹ ਤਵਾਜ਼ੋ ਵਗੈਰਾ ਹੋ ਰਹੀ ਸੀ, ਨਾਲ ਬੁਲਬੁਲੇ ਵੱਜ ਰਹੇ ਸਨ, ਪਤੰਗ ਸ਼ਤੰਗ ਚੜ੍ਹੇ ਸਨ, ਉੱਥੇ ਉਹਨਾਂ ਨੇ ਕੋਈ ਗਾਲਮੰਦਾ ਵੀ ਕੀਤਾ ਲੋਕਾਂ ਨੂੰ ਜਾਂ ਨਹੀਂ ਕੀਤਾ, ਇਹ ਮੈਨੂੰ ਨਹੀਂ ਪਤਾ। ਪਰ ਅੱਗੇ ਚੱਲਨੇ, ਜਿਹੜੇ 2 ਬੰਦੇ ਗਵਾਚੇ ਸਨ ਉਹਨਾਂ 'ਚੋਂ ਇੱਕ ਤੇ ਭਾ ਸਫਦਰ ਹੈ। ਸਾਰੀ ਦੁਨੀਆ ਘਰਾਂ ਨੂੰ ਮੁੜ ਆਈ। ਤੁਹਾਨੂੰ ਪਤਾ ਹੈ ਕਿ ਇੱਥੇ ਬੜੀਆਂ ਖਬਰਾਂ ਨੇ ਵੀ ਬੰਦੇ ਮੁਲਤਾਨ ਤੋਂ ਆਏ, ਕਰਾਚੀ ਤੋਂ ਆਏ। ਉਹ ਇੱਕ ਅਲੱਗ ਗੱਲ ਹੈ ਵੀ ਹਵਾ ਨਹੀਂ ਚੱਲੀ ਲਾਹੌਰ ਦੇ ਵਿੱਚ ਤੇ ਪਤੰਗ ਸ਼ਤੰਗ ਉਸ ਤਰ੍ਹਾਂ ਨਹੀਂ ਉੱਡੇ, ਲੇਕਿਨ ਸਾਰੀ ਦੁਨੀਆ ਆਈ, ਲੇਕਿਨ ਭਾ ਸਫਦਰ ਨਾ ਮੁੜਿਆ। ਉਹਨਾਂ ਨੂੰ ਬਸੰਤ ਦੇ ਉੱਤੇ ਵੀ ਇਜਾਜ਼ਤ ਨਹੀਂ ਦਿੱਤੀ ਗਈ। ਚਲੋ ਉਹਨਾਂ ਦੀ ਗੱਲ ਤੇ ਅਸੀਂ ਪਹਿਲਾਂ ਵੀ ਕਰਦੇ ਰਹੇ। ਉਹਨਾਂ ਜਿਹੜੇ ਦੂਸਰਾ ਗਵਾਚਿਆ ਹੋਇਆ ਇੱਕ ਸ਼ਖਸੀਅਤ ਸੀ ਉਹ ਸਾਹਮਣੇ ਆਈ। ਉਹ ਨੇ ਜੀ ਮਲਾਲਾ ਯੂਸਫਜ਼ਈ ਸਾਹਿਬਾ। ਮਲਾਲਾ ਸਾਹਿਬਾ ਜਿਹੜੇ ਨੇ ਉਹਨਾਂ ਨੇ ਕਿਸੇ ਹੋਰ ਦੁਨੀਆ ਦੇ ਵਿੱਚ ਜਿੱਥੇ ਵੀ ਜ਼ੁਲਮ ਹੋਇਆ ਉਹ ਨਹੀਂ ਬੋਲਦੇ। ਮੇਨ ਪਾਕਿਸਤਾਨ ਦੇ ਵਿੱਚ ਜੋ ਖਵਾਤੀਨ ਨਾਲ ਹੋਇਆ ਨਹੀਂ ਬੋਲੇ, 8 ਫਰਵਰੀ ਦੇ ਇਲੈਕਸ਼ਨ ਨਾਲ ਹੋਇਆ ਨਹੀਂ ਬੋਲੇ, ਬਲੋਚਿਸਤਾਨ 'ਚ ਜੋ ਹੋਇਆ ਨਹੀਂ ਬੋਲੇ, ਇਸਲਾਮਾਬਾਦ ਕੱਲ੍ਹ ਜੋ ਹੋਇਆ ਨਹੀਂ ਬੋਲੇ, ਆਖਿਰ ਬੋਲੇ ਨੇ ਤੇ ਬਸੰਤ ਵਾਸਤੇ ਬੋਲੇ ਨੇ। ਉਹਨਾਂ ਕਿਹਾ ਜੀ ਜ਼ਬਰਦਸਤ ਇਹੋ ਜਿਹਾ ਤਿਉਹਾਰ ਹੋ ਹੀ ਨਹੀਂ ਸਕਦਾ। ਮੇਰੇ ਸ਼ੌਹਰ ਵੀ ਲਾਹੌਰ ਤੋਂ ਨੇ, ਅਗਰ ਉਹ ਲਾਹੌਰ ਹੁੰਦੇ ਤੇ ਉਹ ਜਨਾਬ ਬੜੇ ਉਹ ਵੀ ਕੜਤੱਲਾ ਮਿਲ ਦਿੰਦੇ ਫੜ ਕੇ ਇੱਕ ਵਾਰੀ ਬਸੰਤ ਦੇ। ਕਮ ਅਜ਼ ਕਮ ਮਲਾਲਾ ਸਾਹਿਬਾ ਬੋਲੀਆਂ ਜ਼ਰੂਰ ਨੇ। ਬੰਦੇ ਤੇ ਸਮਝੇ ਸਨ ਕਿ ਸ਼ਾਇਦ ਉਹ ਗੁੰਗੇ ਹੋ ਗਏ ਨੇ ਤੇ ਹੁਣ ਉਹ ਬੋਲਣ ਤੋਂ ਹੀ ਗਏ ਨੇ। ਮਲਾਲਾ ਯੂਸਫਜ਼ਈ ਸਾਹਿਬਾ ਨੇ ਵੀ ਆਖਰਕਾਰ ਬਿਆਨ ਦਿੱਤਾ ਹੈ। ਹਾਂ, ਭਾ ਸਫਦਰ ਦਾ ਕੋਈ ਬਿਆਨ ਨਹੀਂ ਆਇਆ, ਨਾ ਉਹ ਕਿਸੇ ਵੀਡੀਓ ਫੁਟੇਜ 'ਚ ਆਏ, ਨਾ ਕਿਸੇ ਜਗ੍ਹਾ 'ਤੇ ਆਏ ਨੇ। ਉਹ ਵਿਚਾਰੇ ਨਜ਼ਰ ਨਹੀਂ ਆਏ ਬਸੰਤ ਦੇ ਉੱਤੇ ਵੀ। ਉਹਨਾਂ ਦੇ ਉੱਤੇ ਲਾਹੌਰ ਬਦਰੀ, ਲਾਹੌਰ ਦੇ ਵਿੱਚ ਉਹਨਾਂ ਦੀ ਪਾਬੰਦੀ ਉਹਨਾਂ 'ਤੇ ਆਉਣ ਦੇ ਉੱਤੇ ਮੁਸਤਕਿਲ ਤਰੀਕੇ ਨਾਲ ਲਾਈ ਹੋਈ ਹੈ। ਹੁਣ ਸਾਨੂੰ ਇਹ ਨਹੀਂ ਪਤਾ ਬਾਜੀ ਨੇ ਲਾਈ ਕਿਹਨੇ ਲਾਈ ਹੈ, ਜਾਂ ਉਹਨਾਂ ਨੇ ਆਪ ਹੀ ਆਪਣੇ ਆਪ ਨੂੰ ਦੇਸ ਨਿਕਾਲਾ ਦਿੱਤਾ ਹੈ, ਲੇਕਿਨ ਉਹ ਲਾਹੌਰ ਦੇ ਵਿੱਚ ਤਸ਼ਰੀਫ ਨਹੀਂ ਉਹਨਾਂ ਨੇ ਲਿਆਂਦੀ। ਬਾਕੀ ਜਿਹੜੇ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਰੱਖੇ ਨੇ। ਅਗਲੀ ਖਬਰ ਲੈ ਲਓ। ਅੱਜ ਤੋਂ ਚੰਦ ਦਿਨ ਪਹਿਲੇ ਇੱਕ ਖਬਰ ਦਿੱਤੀ ਗਈ ਸੀ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਾਰੋਬਾਰ ਵਧਾਉਣ ਵਾਸਤੇ, ਕਾਰੋਬਾਰ ਦੀ ਲਾਗਤ ਘੱਟ ਕਰਨ ਵਾਸਤੇ, ਐਕਸਪੋਰਟ ਵਧਾਉਣ ਵਾਸਤੇ ਫੀ ਯੂਨਿਟ 4 ਰੁਪਏ ਦੀ ਕਮੀ ਕੀਤੀ ਹੈ। ਇਹ ਊਂਟ ਦੇ ਮੂੰਹ 'ਚ ਜ਼ੀਰੇ ਵਾਲੀ ਗੱਲ ਹੀ ਸੀ ਜ਼ਾਹਿਰ ਹੈ, ਲੇਕਿਨ ਉਹਨਾਂ ਨੇ 4 ਰੁਪਏ ਕਮੀ ਕੀਤੀ ਸੀ ਫੀ ਯੂਨਿਟ ਜਿਹੜਾ ਫੈਕਟਰੀਆਂ ਨੂੰ ਬਿਜਲੀ ਦੇਣੀ ਸੀ ਤਾਂ ਕਿ ਐਕਸਪੋਰਟ ਵਧੇ। ਉਹਦੇ 'ਚ ਪ੍ਰੀਟੈਕਸਟ ਇਹ ਇਸਤੇਮਾਲ ਕੀਤਾ। ਹੁਣ ਨਵੀਂ ਖਬਰ ਇਹ ਆਉਣ ਰਹੀ ਹੈ ਕਿ ਜਿਹੜੇ ਘਰੇਲੂ ਸਾਰਫੀਨ ਨੇ ਤੇ ਗਰੀਬ ਲੋਕ ਨੇ 300 ਯੂਨਿਟ ਤੱਕ ਬਿਜਲੀ ਇਸਤੇਮਾਲ ਕਰਦੇ ਨੇ, ਉਹਨਾਂ 'ਤੇ ਵੀ ਫਿਕਸਡ ਚਾਰਜਸ ਲਾ ਦਿੱਤੇ ਗਏ ਨੇ। ਮਸਲਨ ਜਿਹੜਾ ਮਹੀਨੇ ਦਾ 300 ਯੂਨਿਟ ਤੱਕ ਇਸਤੇਮਾਲ ਕਰਦਾ ਹੈ ਉਹ ਹੁਣ ਉਹਦੇ ਉੱਤੇ ਵੀ ਜਿਹੜਾ ਉਹ ਫਿਕਸ ਟੈਕਸ ਲੱਗ ਜਾਏਗਾ। ਔਰ ਮਹਾਨਾ 100 ਯੂਨਿਟ ਤੱਕ ਇਸਤੇਮਾਲ ਕਰਨ ਵਾਲੇ ਦੇ ਕੋਲੋਂ 200 ਰੁਪਏ, 200 ਯੂਨਿਟ ਇਸਤੇਮਾਲ ਕਰਨ ਵਾਲੇ ਦੇ ਕੋਲੋਂ 300 ਰੁਪਏ, ਤੇ ਜਿਹੜਾ ਉੱਤੇ ਇਸਤੇਮਾਲ ਕਰੇਗਾ 300 ਉਹਦੇ ਕੋਲੋਂ 350 ਰੁਪਏ ਜਿਹੜਾ ਇਹ ਫਿਕਸ ਚਾਰਜਸ ਲੈਣਗੇ। ਮਤਲਬ ਉਹ ਬਿਜਲੀ ਦੀ ਕੀਮਤ ਤੋਂ ਅਲੱਗ ਤੁਹਾਨੂੰ ਸਾਰਿਆਂ ਨੂੰ ਹੁਣ 350 ਰੁਪਈਆ ਕਮ ਅਜ਼ ਕਮ ਪਏਗਾ ਜਿਹੜਾ ਥੱਲੇ ਤੋਂ ਥੱਲੇ ਬਿਜਲੀ 300 ਯੂਨਿਟ ਇਸਤੇਮਾਲ ਕਰਦਾ ਹੈ। ਬਾਕੀ ਉਤਲੇ ਪਾਸੇ ਤੇ ਫਿਰ ਇਹ ਕੰਮ ਵੱਧਦਾ ਜਾ ਰਿਹਾ, ਹਰ ਯੂਨਿਟ ਵਧਣ ਨਾਲ 600 ਫਿਰ ਅੱਗੋਂ ਗਾਂਹ ਤੋਂ ਗਾਂਹ ਪੈਸੇ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ। ਮਤਲਬ ਇਹ ਹੈ ਕਿ ਉਹਨਾਂ ਨੇ ਉਹ ਜਿਹੜੀ 4 ਰੁਪਏ ਬੜੇ ਸੇਠਾਂ ਦੀ ਬਿਜਲੀ ਸਸਤੀ ਕੀਤੀ ਹੈ, ਉਹਨਾਂ ਕੋਲ 10 ਦਿਨ ਵੀ ਨਹੀਂ ਕੱਢੇ। ਉਹ ਜਿਹੜੇ ਪੈਸੇ ਪੂਰੇ ਕਰਨੇ ਸਨ ਨਾ ਕਿਸੇ ਦੇ ਕੋਲੋਂ, ਉਹਨਾਂ 10 ਦਿਨ ਵੀ ਨਹੀਂ ਕੱਢੇ। ਉਹ 10 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਉਹ ਬਿਜਲੀ ਜਿਹੜੀ ਹੈ ਉਹ ਘਰੇਲੂ ਸਾਰਫੀਨ ਦੇ ਉੱਤੇ ਫਿਕਸ ਚਾਰਜਸ ਲਾ ਕੇ ਤੇ ਉਹ ਪੈਸੇ ਪੂਰੇ ਕਰ ਲੈਣੇ। ਕਰੋ ਨਾ ਗੱਲ ਜ਼ਰਾ। ਇਸ ਮੁਲਕ ਦਾ ਅਜੀਬ ਹੀ ਰਿਵਾਜ ਹੈ ਵੀ ਇੱਥੇ ਤਗੜੇ ਨੂੰ ਜਿਹੜੀ ਸਹੂਲਤ ਦੇਣੀ ਹੈ ਉਹ ਮਾੜੇ ਦੀ ਜੇਬ ਚੋਂ ਕੱਢ ਕੇ ਦੇਣੀ ਹੈ। ਮਾੜਾ ਜਿਹੜਾ ਪਹਿਲਾਂ ਹੀ ਮਰਿਆ, ਜਿਹਦੇ ਪੱਲੇ ਪਹਿਲਾਂ ਹੀ ਇਹਨਾਂ ਨੇ ਕੁਝ ਨਹੀਂ ਛੱਡਿਆ,
ਉਹਦੀ ਜੇਬ ਦੇ ਵਿੱਚੋਂ ਪੈਸੇ ਕੱਢ ਰਹੇ ਨੇ ਤਾਂ ਕਿ ਉਹਦੇ ਪੱਲੇ ਜੇ ਕੋਈ ਗੱਲ ਰਹਿ ਗਈ ਹੈ ਤੇ ਉਹ ਵੀ ਖਤਮ ਕਰ ਦਈਏ। ਅਗਲੀ ਖਬਰ ਲੈ ਲਓ। ਪਾਕਿਸਤਾਨ ਦਾ ਕੌਮੀ ਖੇਲ ਕਿਹੜਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਾਕੀ ਪਾਕਿਸਤਾਨ ਦਾ, ਫੀਲਡ ਹਾਕੀ ਜਿਹੜਾ ਉਹ ਪਾਕਿਸਤਾਨ ਦਾ ਕੌਮੀ ਖੇਲ ਹੈ। ਹੁਣ ਸਾਡੇ ਕੌਮੀ ਖੇਲ ਦੇ ਨਾਲ ਜੋ ਕੁਝ ਪਿਛਲੇ 30-40 ਸਾਲਾਂ 'ਚ ਅਸੀਂ ਕਰ ਛੱਡਿਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਲੇਕਿਨ ਅੱਗੇ ਸੁਣੋ ਜੋ ਕੁਝ ਹੁਣ ਹੋਣ ਡਿਆ। ਪਾਕਿਸਤਾਨ ਦੀ ਕੌਮੀ ਹਾਕੀ ਟੀਮ ਪਹੁੰਚੀ ਹੈ ਆਸਟ੍ਰੇਲੀਆ। ਹੋਟਲ ਦੇ ਵਿੱਚ ਬੁਕਿੰਗ ਹੀ ਨਹੀਂ ਸੀ, ਕਮਰਾ ਹੀ ਕੋਈ ਨਹੀਂ ਸੀ। ਜਿਸ ਵੇਲੇ ਕੌਮੀ ਟੀਮ ਆਸਟ੍ਰੇਲੀਆ ਖੇਡਣ ਵਾਸਤੇ ਪਹੁੰਚੀ, ਸ਼ੁਕਰ ਇਹ ਕਰੋ ਵੀ ਉਹਨਾਂ ਨੂੰ ਜਹਾਜ਼ ਦੇ ਵਿੱਚ ਸੀਟ ਹੈ ਸੀ, ਕਿਤੇ ਰਾਹ 'ਚ ਨਹੀਂ ਲਾ ਦਿੱਤਾ ਉਹਨਾਂ ਨੇ, ਮਤਲਬ ਉਹਨਾਂ ਨੂੰ ਕੋਈ ਪੈਸੇ ਪੂਸੇ ਦਿੱਤੇ ਸਨ। ਉਹ ਵੀ ਤੁਹਾਨੂੰ ਅੱਗੋਂ ਗੱਲ ਸੁਣਾਉਂਦੇ ਆ ਵੀ ਅੱਗੇ ਮਾਮਲਾ ਕੀ ਸੀ। ਬਹਰਹਾਲ ਉਹਨਾਂ ਨੂੰ ਉੱਥੇ ਹੋਟਲ 'ਚੋਂ ਪਹੁੰਚੇ ਤਾਂ ਉੱਥੇ ਕਮਰਾ ਹੀ ਕੋਈ ਨਹੀਂ ਸੀ। ਤੇ ਪਹਿਲੇ ਤਾਂ ਮੁੰਡਿਆਂ ਨੂੰ ਦੱਸਿਆ ਵੀ ਜਾਓ ਤੁਸੀਂ ਮੁੰਡਿਓ ਬਾਹਰ ਵਾਊ ਆ ਰਹੇ, ਪੰਜਾਬੀ ਦੇ ਵਿੱਚ ਵਾਊ ਆ ਰਹੇ ਦਾ ਮਤਲਬ ਹੁੰਦਾ ਜਿੱਥੇ ਹਵਾ ਸ਼ਵਾ ਲੱਗੇ, ਬਾਹਰ ਫਿਰੋ। ਉਹਨਾਂ ਆਖਿਆ ਵੀ ਜ਼ਰਾ ਜਾਓ ਬਾਹਰ ਜਿਹੜਾ ਉਹ ਫਿਰ ਕੇ ਆਓ। ਤੇ ਉਹ ਮੁੰਡੇ ਸੜਕਾਂ ਸੁੜਕਾਂ 'ਤੇ ਫਿਰਦੇ ਰਹੇ ਵਿਚਾਰੇ ਸਾਰਾ ਦਿਨ। ਫਿਰ ਕੋਈ ਪਾਕਿਸਤਾਨ ਫੋਨ ਸ਼ੋਨ ਕਰ ਇੱਧਰ ਉੱਧਰ ਕਰ ਕਰਾ ਕੇ ਫਿਰ ਕਮਰੇ ਕਿਸੇ ਹੋਰ ਹੋਟਲ 'ਚ ਜਾਂ ਉਸੇ ਹੋਟਲ 'ਚ ਕਿਤੇ ਵੀ ਉਹ ਕਮਰੇ ਸ਼ਮਰੇ ਫੜੇ ਗਏ। ਤੇ ਘੰਟਿਆਂ ਤੋਂ ਬਾਅਦ ਜਿਸ ਵੇਲੇ ਮੁੰਡੇ ਆਏ ਤੇ ਇੱਕ ਕਮਰੇ ਦੇ ਵਿੱਚ 5 ਖਿਲਾੜੀ ਜਿਹੜੇ ਸਵਾਏ। ਕਿੰਨੇ? ਇੱਕ ਕਮਰੇ ਦੇ ਵਿੱਚ 5। ਅੱਛਾ ਜੀ, ਉਹ ਕਈ ਕਮਰਿਆਂ ਦੇ ਵਿੱਚ ਖਿਲਾੜੀਆਂ ਨੂੰ ਜ਼ਮੀਨ 'ਤੇ ਹੀ ਗੱਦਾ ਪਾ ਕੇ ਉਹਨਾਂ ਨੂੰ ਕਿਹਾ ਵੀ ਇੱਥੇ ਭੁੰਨਾ ਹੀ ਜਿਹੜਾ ਲੰਮੇ ਸ਼ੰਮੇ ਪੈ ਜਾਓ, ਪੁੰਜੇ ਹੀ, ਤੇ ਆਪਣਾ ਮੇਰਾ ਮਤਲਬ ਹੈ ਕਿ ਖਾਬਾਂ ਖੂਬਾਂ 'ਚ ਹਾਕੀ ਸ਼ੌਕੀ ਖੇਡਦੇ ਰਹੋ। ਮੇਰੇ ਖਿਆਲ ਉਹਨਾਂ ਨੂੰ ਦੱਸਿਆ ਹੋਣਾ ਵੀ ਹਾਕੀ ਦੀ ਜਿਹੜੀ ਖੇਲ ਹੁੰਦੀ ਹੈ ਇਹਦੇ ਵਿੱਚ ਟੀਮ ਵਰਕ ਬੜਾ ਜ਼ਰੂਰੀ ਹੁੰਦਾ ਹੈ, ਕਲੋਜ਼ ਕੋਆਰਡੀਨੇਸ਼ਨ ਬੜੀ ਜ਼ਰੂਰੀ ਹੁੰਦੀ ਹੈ। ਔਰ ਅਗਰ ਉਹ ਇਕੱਠੇ ਸੌਣਗੇ 5 ਬੰਦੇ ਤੇ ਜ਼ਾਹਿਰ ਉਹਨਾਂ ਦਾ ਟੀਮ ਵਰਕ ਬਿਹਤਰ ਹੋ ਜਾਏਗਾ, ਖਾਬ ਸ਼ਾਬ ਵੀ ਇਕੱਠੇ ਹੀ ਵੇਖਣਗੇ, ਇੱਕ ਦੂਜੇ ਨਾਲ ਜੁੜੇ ਹੋਣਗੇ ਤੇ ਉਹ ਫਿਰ ਅਗਲੇ ਦਿਨ ਖੇਡਣਗੇ ਤੇ ਜ਼ਰਾ ਉਹਨਾਂ ਦੀ ਕੋਆਰਡੀਨੇਸ਼ਨ ਰਿਸ਼ਤਾ ਜ਼ਰਾ ਗੂੜਾ ਹੋਏਗਾ। ਇਹ ਹੀ ਮੇਰਾ ਖਿਆਲ ਹੈ ਬੇਸ਼ਰਮੀ ਦੀ, ਕਿਉਂਕਿ ਇਹਨਾਂ ਦੇ ਕੋਲ ਹਰ ਚੀਜ਼ ਦੀ ਤਾਵੀਲ ਹੁੰਦੀ ਹੈ। ਇਹਨਾਂ ਨੂੰ ਪੁੱਛਾਂਗੇ ਵੀ 5 ਪਲੇਅਰ ਇੱਕ ਕਮਰੇ 'ਚ ਕਿਉਂ ਸਵਾ ਦਿੱਤੇ ਜੇ? ਉਹਨਾਂ ਵਿਚਾਰਿਆਂ ਨੂੰ ਤੁਸੀਂ ਚਲੋ 2 ਨੂੰ ਸਵਾ ਦਿੰਦੇ ਇੱਕ ਕਮਰੇ ਦੇ ਵਿੱਚ, ਉਹਨਾਂ ਨੂੰ ਤੁਸੀਂ ਇਕੱਲੇ ਬੰਦੇ ਨੂੰ ਕਮਰਾ ਵੀ ਨਹੀਂ ਲੈ ਕੇ ਦੇ ਸਕੇ ਕੌਮੀ ਟੀਮ ਦੇ ਖਿਲਾੜੀ ਨੂੰ। ਤੇ ਇਹਨਾਂ ਨੇ ਇਹੀ ਆਖਣਾ ਵੀ ਕੋਆਰਡੀਨੇਸ਼ਨ ਵਧਾਉਣ ਵਾਸਤੇ ਅਸੀਂ 5 ਬੰਦਿਆਂ ਨੂੰ ਇੱਕ ਕਮਰੇ 'ਚ ਪਾ ਦਿੱਤਾ। ਇਹ ARY ਨੇ ਖਬਰ ਦਿੱਤੀ ਹੈ, ਕੋਈ ਅਸੀਂ ਆਪਣੇ ਕੋਲੋਂ ਨਹੀਂ ਘੜੀ। ਅੱਛਾ, ਇਹ ਸਾਲ 1.5 ਸਾਲ ਪਹਿਲਾਂ ਵੀ ਇੱਕ ਕਾਰਨਾਮਾ ਇਹਨਾਂ ਨੇ ਅੰਜਾਮ ਦਿੱਤਾ ਸੀ। ਇੱਕ ਕਾਰਨਾਮਾ ਤੇ ਅੰਜਾਮ ਦਿੱਤਾ ਸੀ ਕਿ ਕੌਮੀ ਟੀਮ ਨੇ ਚੀਨ ਖੇਡਣ ਜਾਣਾ ਸੀ ਤੇ ਇਹਨਾਂ ਦੇ ਕੋਲ ਪੈਸੇ ਹੀ ਨਹੀਂ ਸੀ ਹੈਗੇ। ਫਿਰ ਇਹਨਾਂ ਨੇ ਇਹ ਕੀਤਾ ਕਿ ਇਹਨਾਂ ਨੇ ਉੱਥੇ ਕੌਮੀ ਟੀਮ ਜਿਹੜੀ ਸੀ ਉਹਨੂੰ ਚਾਈਨਾ ਦੀ ਇੱਕ 에ਅਰਲਾਈਨ ਦੇ ਨਾਲ ਉਧਾਰ ਕੀਤਾ। ਇਹ ਗੌਰ ਨਾਲ ਸੁਣਨਾ ਤੁਸੀਂ, ਚਾਈਨਾ ਦੀ ਇੱਕ 에ਅਰਲਾਈਨ ਦੇ ਨਾਲ ਉਧਾਰ ਕੀਤਾ। ਉਹਨਾਂ ਨੂੰ ਕਿਹਾ ਵੀ ਤੁਹਾਨੂੰ ਪੈਸੇ ਬਾਅਦ ਦੇ ਦਿਆਂਗੇ, ਸਾਡੀ ਟੀਮ ਲੈ ਜਾਓ। ਉਹ ਉਧਾਰ ਟਿਕਟਾਂ ਉਹਨਾਂ ਨੇ ਚਾਈਨਾ ਦੀ 에ਅਰਲਾਈਨ ਨੇ ਇਹਨਾਂ ਨੂੰ ਦਿੱਤੀਆਂ ਤੇ ਉਹ ਪਲੇਅਰਾਂ ਨੂੰ ਲੈ ਗਏ ਉੱਥੇ ਚਾਈਨਾ ਦੇ ਵਿੱਚ। ਉੱਥੇ ਪਲੇਅਰ ਖੇਡੇ, ਵਾਪਸ ਆ ਗਏ ਤੇ ਚਾਈਨਾ ਦੀ ਇਹਨਾਂ ਨੇ 에ਅਰਲਾਈਨ ਨੂੰ ਕੋਈ ਪੈਸੇ ਨਾ ਦਿੱਤੇ। ਉਹ ਫਿਰ 에ਅਰਲਾਈਨ ਨੇ ਰੌਲਾ ਪਾਇਆ, ਖੱਪ ਪਈ ਔਰ ਟੀਵੀ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਆਈਆਂ ਤੇ ਫਿਰ ਜਾ ਕੇ ਮੇਰਾ ਖਿਆਲ ਉਹਨਾਂ ਨੂੰ ਕੋਈ ਪੈਸੇ ਪੂਸੇ ਲੱਭੇ। ਇਹ ਸੂਰਤ-ਏ-ਹਾਲ ਜਿਹੜੀ ਹੈ ਉਹ ਪਾਕਿਸਤਾਨ ਦੀ ਜਿਹੜੀ ਕੌਮੀ ਖੇਲ ਹੈ, ਨੈਸ਼ਨਲ ਗੇਮ ਹੈ ਪਾਕਿਸਤਾਨ ਦੀ, ਉਹਦੇ ਖਿਲਾੜੀਆਂ ਦੇ ਨਾਲ ਬਰਪਾ ਹੈ। ਫਿਰ ਇਸ ਤੋਂ ਬਾਅਦ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਹੁੰਦਾ ਮਲੇਸ਼ੀਆ ਦੇ ਵਿੱਚ, ਉੱਥੇ ਵੀ ਪੈਸੇ ਪੂਸੇ ਨਾ ਦਿੱਤੇ ਤੇ ਉਹਨਾਂ ਨੇ ਮੇਰੇ ਖਿਆਲ ਪਾਕਿਸਤਾਨੀ ਟੀਮ ਨੂੰ ਸ਼ਾਮਿਲ ਹੀ ਨਾ ਕੀਤਾ ਜਾਂ ਬਾਹਰ ਕੱਢ ਦਿੱਤਾ ਸੀ, ਇਹੋ ਜਿਹੀ ਗੱਲ ਕੀਤੀ ਸੀ। ਮਤਲਬ ਜਿਹੜੀ ਪਾਕਿਸਤਾਨ ਦੀ ਹਾਕੀ ਟੀਮ ਜਿਹੜੀ ਹੈ ਉਹ ਝੰਡੇ ਗੱਡਦੀ ਸੀ ਪਾਕਿਸਤਾਨ ਵਾਸਤੇ, ਇੱਜ਼ਤ ਦੇ, ਤਕਰੀਮ ਦੇ, ਪਾਕਿਸਤਾਨ ਦੀ ਵਾਹਵਾ ਕਰਾਉਂਦੀ ਸੀ ਪੂਰੀ ਦੁਨੀਆ ਦੇ ਵਿੱਚ। ਉਸ ਹਾਕੀ ਟੀਮ ਨੂੰ ਔਰ ਉਹਦੇ ਖਿਲਾੜੀਆਂ ਨੂੰ ਇਹ ਥਾਂ ਖੜ ਕੇ ਜ਼ਲੀਲੋ ਰੁਸਵਾ ਕਰ ਰਹੇ ਨੇ। ਤੇ ਆਸਿਮ ਮੁਨੀਰ ਸਾਹਿਬ ਕੋ ਪੁੱਛੋ ਤਾਂ ਆਂਦੇ ਨੇ ਕਿ ਪਾਕਿਸਤਾਨ ਨੇ ਹੁਣ ਉੱਤੇ ਉੱਡਣਾ ਹੈ। ਇਹ ਦੱਸੋ ਕਿੰਨਾ ਕੁ ਉੱਤੇ ਉੱਡਣਾ? ਸਰਕਾਰ ਬਹੁਤਾ ਉੱਤੇ ਨਾ ਉੱਡੋ, ਹਾਕੀ ਵਾਲਿਆਂ ਨੂੰ ਨਾਲ ਲੈ ਕੇ ਉੱਡੋ, ਇਕੱਲੇ ਨਾ ਉੱਡੋ, ਹਾਕੀ ਵਾਲਿਆਂ ਨੂੰ ਨਾਲ ਲੈ ਕੇ ਉੱਡੋ। ਇਹਨਾਂ ਦਾ ਵੀ ਕੋਈ ਹੋਟਲ ਛੋਟਲ ਦਾ ਬੰਦੋਬਸਤ ਕਰ ਦਿਓ। ਆਪ ਤੇ ਤੁਸੀਂ, ਉਹ ਤੁਹਾਡਾ ਅਰਦਲੀ ਤੇ ਨਾਲ ਇਸਾਕ ਡਾਰ, 3 ਬੰਦੇ ਡਵੋਰਸ ਜਾਂਦੇ ਹੋ ਤੇ ਉੱਥੇ ਅਲੱਗ-ਅਲੱਗ ਜਹਾਜ਼ ਲੈ ਕੇ ਜਾਂਦੇ ਹੋ ਤਿੰਨੋਂ। ਉਹਨਾਂ ਦੇ ਵਿੱਚੋਂ ਇੱਕ ਜਹਾਜ਼ ਵੀ ਅਗਰ ਤੁਸੀਂ ਹਾਕੀ ਟੀਮ ਨੂੰ ਦੇ ਦਿਓ ਜਾਣ ਵਾਸਤੇ ਇੰਜ ਕਦੇ ਤੇ ਇਹ ਜ਼ਲਾਲਤ ਉਹਨਾਂ ਦੇ ਨਾਲ ਨਾ ਹੋਵੇ। ਚਲੋ ਹੋਰ ਕੋਈ ਨਹੀਂ, ਜਹਾਜ਼ 'ਚ ਹੀ ਸੌਂ ਜਾਇਆ ਕਰਨ ਵਿਚਾਰੇ। ਉਹ ਹੋਟਲਾਂ ਦੇ ਵਿੱਚ ਹੀ ਉਹਨਾਂ ਨੂੰ 5 ਨੂੰ ਖੱਜਲ ਕਰਦੇ, ਉਹ 3 ਵਾਲੀ ਸੀਟ ਦੇ ਉੱਤੇ ਜਹਾਜ਼ ਹੀ ਏਅਰਪੋਰਟ 'ਤੇ ਖਲੋਤਾ ਰਹੇ, ਉੱਥੇ ਹੀ ਸੌਂ ਲੈਣਗੇ ਉਹ। ਮਤਲਬ ਸਮਝ ਤੋਂ ਬਾਹਰ ਹੈ ਕਿ ਤੁਸੀਂ ਉਹਨਾਂ ਦੇ ਨਾਲ ਕਰ ਕੀ ਰਹੇ ਹੋ ਔਰ ਕਿਉਂ ਕਰ ਰਹੇ ਹੋ ਸਾਰਾ ਕੁਝ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਜਿਹੜਾ ਤੁਹਾਨੂੰ ਪਤਾ ਹੈ ਕਿ ਇਸਲਾਮਾਬਾਦ ਦੇ ਵਿੱਚ ਜਿਹੜਾ ਹਮਲਾ ਹੋਇਆ ਔਰ ਉੱਥੇ ਤੁਹਾਨੂੰ ਪਤਾ ਹੈ ਕੋਈ ਐਨੀ ਸ਼ਾਹਿਦ ਆਉਂਦੇ ਨੇ 150 ਤੋਂ 200 ਲਾਸ਼ਾਂ ਡਿੱਗੀਆਂ। ਜ਼ਾਹਿਰ ਹੈ ਇੰਨਾ ਜ਼ਖਮੀ ਬੰਦਾ ਪਹੁੰਚਿਆ ਤੇ ਉਹਨਾਂ ਨੂੰ ਖੂਨ ਦੀ ਵੀ ਜ਼ਰੂਰਤ ਸੀ, ਖੂਨ ਦੀਆਂ ਬੋਤਲਾਂ ਦਿੱਤੀਆਂ ਗਈਆਂ। ਹੁਣ ਉੱਥੋਂ ਮੀਡੀਆ ਰਿਪੋਰਟ ਇਹ ਕਰ ਰਿਹਾ ਹੈ ਕਿ ਹਸਪੀਟਲ ਦੇ ਵਿੱਚੋਂ ਖੂਨ ਦੀਆਂ ਬੋਤਲਾਂ ਚੋਰੀ ਕਰ ਲਈਆਂ ਗਈਆਂ। ਜਿਹੜਾ ਖੂਨ ਉਹਨਾਂ ਵਿਚਾਰੇ ਜ਼ਖਮੀਆਂ ਵਾਸਤੇ ਦਿੱਤਾ ਸੀ ਉਹ ਚੋਰੀ ਕਰ ਲਿਆ ਗਿਆ। ਖੂਨ ਦੀਆਂ ਬੋਤਲਾਂ ਗਾਇਬ ਕਰ ਦਿੱਤੀਆਂ ਗਈਆਂ। ਹਸਪਤਾਲ ਨੇ ਆਖਿਆ ਸਾਡੇ ਕੋਲ ਕੋਈ ਖੂਨ ਨਹੀਂ, ਹੋਰ ਦਿਓ। ਕੌਣ ਲੋਕ ਹੋ ਤੁਸੀਂ?
ਮਤਲਬ ਇੱਥੇ ਮੈਂ ਕੀ ਤਜਜ਼ੀਆ ਕਰਾਂ, ਮੈਨੂੰ ਦੱਸੋ। ਜਿਹੜੀ ਕੌਮ ਦੇ ਵਿੱਚ ਜਿਹੜੇ 200 ਬੰਦਾ ਸ਼ਹੀਦ ਹੋਇਆ, 150 ਬੰਦਾ, ਉੱਥੇ ਹਸਪੀਟਲ ਦੇ ਵਿੱਚੋਂ ਅਗਰ ਖੂਨ ਦੀਆਂ ਬੋਤਲਾਂ ਚੋਰੀ ਹੋ ਜਾਂਦੀਆਂ ਨੇ ਤੇ ਫਿਰ ਤੁਸੀਂ ਇਹਦੇ 'ਤੇ ਕੀ ਤਜਜ਼ੀਆ ਕਰੋ ਤੇ ਕੀ ਗੱਲ ਕਰੋ ਤੇ ਕੀ ਬਾਤ ਕਰੋ, ਕਿਹਨੂੰ ਤੁਸੀਂ ਠੀਕ ਕਹੋ ਤੇ ਕਿਹਨੂੰ ਤੁਸੀਂ ਠੀਕ ਨਾ ਕਹੋ। ਅੱਛਾ ਜੀ, ਅੱਗੋਂ ਇੱਕ ਦੋਸਤ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਜਜ਼ੀਆ ਲਿਖਿਆ। ਤਜਜ਼ੀਆ ਬੜਾ ਜ਼ਬਰਦਸਤ ਹੈ। ਉਹਨਾਂ ਆਖਿਆ ਵੀ ਇੰਡੀਅਨ ਫਿਲਮਾਂ ਦੇ ਵਿੱਚ ਮੁਸਲਮਾਨ ਦਾ ਕਿਰਦਾਰ ਪਿਛਲੇ 4-5 ਦਹਾਈਆਂ ਤੋਂ, ਮਤਲਬ 40, 50, 60 ਸਾਲ ਤੋਂ ਇੱਕੋ ਤਰ੍ਹਾਂ ਦਾ ਹੀ ਵਿਖਾਇਆ ਜਾਂਦਾ। ਸਿਰ ਤੇ ਟੋਪੀ, ਗਲੇ ਦੇ ਵਿੱਚ ਤਾਵੀਜ਼, ਅੱਖਾਂ 'ਚ ਸੁਰਮਾ, ਕਮੀਜ਼ ਦੇ ਅੱਗੇ 2 ਜੇਬਾਂ ਲੱਗੀਆਂ ਹੋਈਆਂ ਤੇ ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਦੇ ਕੰਧਿਆਂ ਦੇ ਉੱਤੇ ਵੀ, ਮੇਰਾ ਮਤਲਬ ਹੈ ਕਿ ਉਹ ਜਿਸ ਤਰ੍ਹਾਂ ਪੁਲਿਸ ਵਾਲੇ ਬੈਜਸ ਲਾਉਂਦੇ ਨੇ ਨਾ, ਤੇ ਉਹ ਵੀ ਪੱਟੀ ਲੱਗੀ ਹੁੰਦੀ ਹੈ, ਉਹ ਕੰਧਿਆਂ ਦੇ ਉੱਤੇ ਉਹ ਪੱਟੀ ਲੱਗੀ ਹੋਈ ਤੇ ਹੋਰ ਵੀ ਤੇ ਗਲ ਦੇ ਵਿੱਚ ਰੁਮਾਲ ਜਾਂ ਮੋਢੇ ਦੇ ਉੱਤੇ ਰੁਮਾਲ ਜਿਹੜਾ ਉਹ ਇਹ ਪਾ ਕੇ ਤੇ ਉਹ ਮੁਸਲਮਾਨ ਬਣਾ ਦਿੰਦੇ ਸਨ। ਮਤਲਬ ਮੁਸਲਮਾਨ ਦਾ ਅਗਰ ਕੋਈ ਕਿਰਦਾਰ ਕਿਸੇ ਨੂੰ ਦਿਖਾਉਣਾ ਹੈ ਤੇ ਉਹ ਇਹ ਚੀਜ਼ਾਂ ਪੂਰੀਆਂ ਕਰਦੇ ਸਨ ਤੇ ਉਹ ਬਾਲੀਵੁੱਡ ਜਿਹੜਾ ਇੰਡੀਅਨ ਮੀਡੀਆ ਹੈ, ਫਿਲਮਾਂ ਨੇ, ਉਹਦੇ ਵਿੱਚ ਉਹ ਬੰਦੇ ਨੂੰ ਮੁਸਲਮਾਨ 40-50 ਸਾਲ ਤੋਂ ਇੰਜ ਹੀ ਬਣਾ ਰਹੇ ਨੇ। ਫਿਰ ਉਹਨਾਂ ਨੇ ਅਗਰ ਉਹਨੂੰ ਦਹਿਸ਼ਤਗਰਦ ਬਣਾਉਣਾ ਹੈ ਤੇ ਥੋੜ੍ਹਾ ਜਿਹਾ ਉਹਦੇ 'ਚ ਉਹਦੀਆਂ ਮੁੱਛਾਂ ਛੁੱਛਾਂ ਦਾੜੀ ਸ਼ਾੜੀ ਰੱਖ ਦੇਣੀ ਤੇ ਉਹਨੂੰ, ਮੇਰਾ ਮਤਲਬ, ਦਹਿਸ਼ਤਗਰਦ ਬਣਾ ਦੇਣਾ। ਹੁਣ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਵਿੱਚ ਵੀ ਉਹਦੇ ਤੋਂ ਹੀ ਇਨਸਪਾਇਰਡ ਹੋ ਕੇ ਮਾਮਲਾ ਹੈ। ਇੱਥੇ ਵੀ ਜਦੋਂ ਕੋਈ ਦਹਿਸ਼ਤਗਰਦੀ ਦਾ ਵਾਕਿਆ ਹੁੰਦਾ ਹੈ, ਕੋਈ ਬੰਦਾ ਆਪਣੇ ਨਾਲ ਬੰਬ ਬੰਨ੍ਹ ਕੇ ਉਡਾਉਂਦਾ ਆਪਣੇ ਆਪ ਨੂੰ, ਤੇ ਦਹਿਸ਼ਤਗਰਦ ਦਾ ਸ਼ਨਾਖਤੀ ਕਾਰਡ ਜੇਬ 'ਚ ਰੱਖਣਾ ਨਹੀਂ ਭੁੱਲਦੇ। ਆਂਦੇ ਨੇ ਵੀ ਉੱਥੋਂ ਸ਼ਨਾਖਤੀ ਕਾਰਡ ਲੱਭ ਗਿਆ, ਸ਼ਨਾਖਤ ਦੇ ਨਾਲ ਉਹਦਾ ਨਾਂ ਜਿਹੜਾ ਕੋਈ ਨਾ ਕੋਈ ਖਾਨ ਹੀ ਹੁੰਦਾ, ਉਹਦੇ ਨਾਂ ਦੇ ਨਾਲ ਲਾਜ਼ਮੋ ਮਲਜ਼ੂਮ ਹੁੰਦਾ ਤੇ ਦੁਨੀਆ ਬਦਲ ਗਈ ਹੈ। ਪਰ ਨਾ ਦਹਿਸ਼ਤਗਰਦ ਬਦਲੇ ਨੇ, ਨਾ ਦਹਿਸ਼ਤਗਰਦਾਂ ਦੀ ਕਾਰਵਾਈ ਨਾ ਬਦਲੀ ਹੈ ਤੇ ਨਾ ਇੱਥੇ ਸਕ੍ਰਿਪਟ ਲਿਖਣ ਵਾਲੇ ਬਦਲੇ ਨੇ ਕਿ ਉਹਨਾਂ ਦੇ ਦਹਿਸ਼ਤਗਰਦੀ ਜੇਬ ਦੇ ਵਿੱਚੋਂ ਸ਼ਨਾਖਤੀ ਕਾਰਡ ਨਿਕਲ ਆਇਆ। ਉਹਨਾਂ ਕਿਹਾ ਜਿਵੇਂ ਹਾਲੀਵੁੱਡ ਦਾ ਕੰਮ ਨਹੀਂ ਬਦਲਦਾ ਔਰ ਬਾਲੀਵੁੱਡ ਦਾ ਨਹੀਂ ਬਦਲਦਾ, ਉਵੇਂ ਇੱਥੇ ਵੀ ਨਹੀਂ ਬਦਲਦਾ। ਅੱਛਾ ਜੀ, ਅੱਗੇ ਚੱਲ ਰਹੇ। ਅਗਲੀ, ਮੀਆਂ ਸਾਹਿਬ ਤੁਹਾਨੂੰ ਦੱਸਿਆ ਵੀ ਉੱਥੇ ਕੁੰਨੇ ਗੋਸ਼ਤ ਖਾਂਦੇ ਹੀ ਰਹੇ ਨੇ। ਹੁਣ ਨਵੀਆਂ ਖਬਰਾਂ ਵੀ ਮੀਡੀਆ ਰਿਪੋਰਟ ਕਰਦਾ ਰਿਹਾ ਕਿ ਮੀਆਂ ਸਾਹਿਬ ਨੇ ਜਿਹੜਾ ਉਹ ਲਾਹੌਰ ਦੇ ਵਿੱਚ ਪਤੰਗਬਾਜ਼ੀ ਦਾ ਜਾਇਜ਼ਾ ਲਿਆ ਹੈ। ਅੱਛਾ, ਹੁਣ ਇੱਕ ਪਾਸੇ ਤੁਹਾਨੂੰ ਪਤਾ 150-200 ਬੰਦੇ ਦਾ ਜਨਾਜ਼ਾ ਸੀ, ਉਹ ਜਨਾਜ਼ਾ ਵੀ ਬਹੁਤ ਵੱਡਾ ਹੋਇਆ, ਜ਼ਾਹਿਰ ਹੈ ਗਮ ਦਾ ਮਾਮਲਾ ਸੀ, ਜਿੱਥੇ ਜਿੱਥੇ ਜਨਾਜ਼ੇ ਹੋਏ ਬੜੇ ਵੱਡੇ ਜਨਾਜ਼ੇ ਹੋਏ ਉਹ। ਲੇਕਿਨ ਮੀਆਂ ਸਾਹਿਬ ਪਤੰਗਬਾਜ਼ੀ ਦਾ ਜਾਇਜ਼ਾ ਲੈ ਰਹੇ ਸਨ, ਉਹਨਾਂ ਨੂੰ ਇੰਨੀ ਤੌਫੀਕ ਨਹੀਂ ਹੋਈ ਕਿ ਜਾ ਕੇ ਉੱਥੇ ਕਿਤੇ ਜਨਾਜ਼ਾ ਪੜ੍ਹ ਲੈਣ। ਦੂਸਰੇ ਪਾਸੇ ਜਿਹੜੇ ਕਾਇਦ ਨੇ ਉਹਨਾਂ ਨੇ ਇਹ ਵੀ ਦੱਸਿਆ, ਉਹਦੇ ਉੱਤੇ ਉਹਨਾਂ ਨੇ ਤਬਸਰਾ ਕੀਤਾ ਕਿ ਡੋਰ ਬਹੁਤ ਸ਼ਾਨਦਾਰ ਹੈ, ਹੁਣ ਪਹਿਲੇ ਬਹੁਤ ਮੋਟੀ ਹੁੰਦੀ ਸੀ। ਮੀਆਂ ਸਾਹਿਬ ਨੇ ਕਿਹਾ, ਉਹਨਾਂ ਨੇ, ਨਵਾਜ਼ ਸ਼ਰੀਫ ਨੇ ਅੰਦਰੂਨੀ ਸ਼ਹਿਰ ਪਾਣੀ ਵਾਲਾ ਤਲਾਬ ਦੇ ਵਿੱਚ ਬਸੰਤ ਬਣਾਈ, ਪਹਿਲਾਂ ਵੀ ਅਸੀਂ ਤੁਹਾਨੂੰ ਦੱਸਿਆ, ਤੇ ਮੀਆਂ ਸਾਹਿਬ ਨੇ ਡੋਰ ਦੇ ਉੱਤੇ ਤਬਸਰੇ ਕੀਤੇ ਨੇ। ਹੁਣ ਤੁਸੀਂ ਗੌਰ ਕਰੋ ਵੀ 3 ਵਾਰੀ ਇਹ ਸ਼ਖਸ, ਇਹ ਜਿਹੜੇ ਹਜ਼ੂਰ ਨੇ, ਇਹ ਪਾਕਿਸਤਾਨ ਦੇ ਵਜ਼ੀਰ ਆਜ਼ਮ ਰਹੇ ਨੇ ਤੇ ਇਹ ਦੱਸਣ ਡਏ ਨੇ ਵੀ ਪਹਿਲਾਂ ਡੋਰ ਮੋਟੀ ਹੁੰਦੀ ਸੀ, ਹੁਣ ਪਤਲੀ ਹੈ। ਇਹ ਪਤੰਗਾਂ ਦੇ ਉੱਤੇ, ਉਹਨਾਂ ਦੀਆਂ ਤਲਾਮਾਂ ਦੇ ਉੱਤੇ ਇਹ ਤਜਜ਼ੀਏ ਕਰ ਰਹੇ ਨੇ। ਮਾਸ਼ਾਅੱਲਾ, ਕਿੱਡੇ ਇਹਨਾਂ ਨੂੰ ਅਹਿਮ ਕੰਮ ਦਿੱਤਾ ਮਰੀਮ ਨਵਾਜ਼ ਸਾਹਿਬਾ ਨੇ। ਇੱਥੋਂ ਤੁਸੀਂ ਆਪ ਸਮਝ ਲਓ ਵੀ ਐਡਾ ਕੁ ਅਹਿਮ ਕੰਮ ਦਿੱਤਾ ਹੈ ਵੀ ਉਹ ਹੁਣ ਬਸੰਤ ਦੇ ਉੱਤੇ ਜਿਹੜੇ ਨੇ ਉਹ ਤਜਜ਼ੀਏ ਕਰ ਰਹੇ ਨੇ ਔਰ ਉਹਨਾਂ ਨੂੰ ਲੱਗਦਾ ਹੈ ਕਿ ਮੇਰਾ ਮਤਲਬ ਹੈ ਇਹ ਹੀ ਉਹਨਾਂ ਦਾ ਸਭ ਤੋਂ ਬਿਹਤਰ ਕੰਮ ਹੈ। ਅੱਛਾ ਜੀ, ਅਗਲੀ ਖਬਰ ਲੈ ਲਓ। ਅਗਲੀ ਖਬਰ ਇਹ ਹੈ ਕਿ ਮੁਨੀਬ ਫਾਰੂਕ ਸਾਹਿਬ ਨੇ ਆਖਿਆ ਵੀ ਹਵਾਵਾਂ ਘੱਟ ਚੱਲੀਆਂ ਨੇ, ਹਵਾਵਾਂ ਚੱਲਦੀਆਂ ਤੇ ਪਤੰਗ ਬਹੁਤੇ ਉੱਡਦੇ। ਆਪਣਾ ਲੌਂਡਾ ਲਪਾੜਾ ਜੀ ਨੇ ਵੀ ਇਹੀ ਕਿਹਾ ਵੀ ਹਵਾ ਨਹੀਂ ਚੱਲੀ, ਹਵਾ ਗਾਇਬ ਸੀ। ਅਗਰ ਹਵਾ ਚੱਲਦੀ ਤੇ ਪਤੰਗਾਂ ਬੜੀਆਂ ਉੱਡਣੀਆਂ ਸਨ। ਇਹ ਜ਼ਾਹਿਰ ਹੈ ਲਾਹੌਰ ਵਾਲਿਆਂ ਨੇ ਮਹਿੰਗਾਈ ਕਹਿ ਲਓ, ਹੋਰ ਮਾਮਲਾਤ ਕਹਿ ਲਓ, ਲੇਕਿਨ ਪਤੰਗਾਂ ਘੱਟ ਉੱਡੀਆਂ ਨੇ ਤੇ ਇਹਨਾਂ ਨੇ ਹੁਣ ਜ਼ਾਹਿਰ ਹੈ ਉਹਦੀ ਕੋਈ, ਤੁਸੀਂ ਇਹ ਕਹਿ ਲਓ ਕਿ ਤੌਜੀਹ ਦੇਣ ਵਾਸਤੇ, ਉਹਦਾ ਇੱਕ ਬਹਾਨਾ ਬਣਾਉਣ ਵਾਸਤੇ ਇਹ ਦੱਸਿਆ ਕਿ ਜੀ ਉੱਥੇ ਹਵਾ ਨਹੀਂ ਸੀ ਚੱਲਣ ਦੀ, ਇਸ ਲਈ ਜਿਹੜੇ ਪਤੰਗ ਨੇ ਉਹ ਨਹੀਂ ਉੱਡੇ। ਅੱਗੇ ਸੁਹੇਲ ਵੜਾਈਚ ਸਾਹਿਬ ਦਾ ਇੱਕ ਡਾਂਸ ਕਰਨ ਦੀ, ਇੱਕ ਰਕਸ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਉਹਦੇ 'ਤੇ ਵੀ ਲੋਕੀ ਉਹਨਾਂ 'ਤੇ ਬੜੀ ਤਨਕੀਦ ਕਰ ਰਹੇ ਨੇ ਤੇ ਲੋਕੀ ਕਹਿ ਰਹੇ ਨੇ ਕਿ ਉਧਰ 200 ਜਨਾਜ਼ੇ ਸਨ ਤੇ ਇਹ ਸਾਡੇ ਦਾਨਸ਼ਵਰ ਜਿਹੜੇ ਨੇ ਇਹ ਉੱਥੇ ਲਾਹੌਰ ਦੇ ਵਿੱਚ ਜਸ਼ਨ ਮਨਾ ਰਹੇ ਸਨ ਤੇ ਠੁਮਕੇ ਲਾ ਰਹੇ ਸਨ। ਇਹ ਤਾਂ ਹੁਣ ਦਾਨਸ਼ਵਰ ਹੀ ਤੁਹਾਨੂੰ ਜਵਾਬ ਦੇ ਸਕਦੇ ਨੇ, ਅਸੀਂ ਤੇ ਇਹਦੇ 'ਤੇ ਕੀ ਜਵਾਬ ਦਈਏ, ਕਿਉਂਕਿ ਮੇਰਾ ਮਤਲਬ ਹੈ ਕਿ ਸੋਚਣਾ ਤਾਂ ਆਪੇ ਹੀ ਚਾਹੀਦਾ ਬੰਦੇ ਨੂੰ। ਇਹ ਹੁਣ ਸਾਡੇ ਕਹਿਣ ਨਾਲ ਤਾਂ ਕਿਸੇ ਨੇ ਨਹੀਂ ਸੋਚਣਾ, ਜ਼ਾਹਿਰ ਹੈ ਇਹ ਆਪੇ ਹੀ ਸੋਚਣਾ ਚਾਹੀਦਾ ਸੀ। ਬਾਕੀ ਇਹ ਗਵਰਨਰ ਪੰਜਾਬ ਸਾਹਿਬ ਨੇ, ਇਹ ਗੁਜਰਾਂਵਾਲੇ ਦੀ ਇੱਕ ਮਸਜਿਦ 'ਚ ਗਏ ਨੇ, ਉੱਥੇ ਇਹਨਾਂ ਨੂੰ ਜਿਹੜਾ ਪ੍ਰੋਟੋਕੋਲ ਲੱਭਾ ਉਹ ਬੱਲੇ ਬੱਲੇ ਹੈ, ਕਿਉਂਕਿ ਮਸਜਿਦਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਨਾ ਕਿ ਉਹ ਇੱਕ ਹੀ ਸਫ਼ ਮੇਂ ਖੜੇ ਹੋ ਗਏ, ਮਹਿਮੂਦ व ਅਯਾਜ਼, ਨਾ ਕੋਈ ਬੰਦਾ ਰਹਾ ਨਾ ਕੋਈ ਬੰਦਾ ਨਵਾਜ਼। ਇਹ ਜਿਸ ਵੇਲੇ ਮਸੀਤੇ ਅਪੜੇ ਤੇ ਲੋਕਾਂ ਨੇ ਇੱਕ ਅਜੀਬ ਹੀ ਉੱਥੇ ਸਿਸਟਮ ਵੇਖਿਆ ਕਿ ਇਹਨਾਂ ਨੂੰ ਜਨਾਬ ਪੂਰੀ ਜਿਹੜੇ ਨਮਾਜ਼ੀਆਂ ਦੇ ਅੱਗੋਂ ਦੀ ਖੜ ਕੇ ਤੇ ਅਗਲੇ ਪਾਸੇ ਲਿਜਾ ਕੇ ਪਾਇਆ। ਮਤਲਬ ਠੀਕ ਹੈ, ਸਮਝਨੇ ਕੋਈ ਸਿਕਿਉਰਿਟੀ ਦਾ ਵਜ੍ਹਾ ਹੋਏਗੀ ਜਾਂ ਕੋਈ ਹੋਰ ਵਜ੍ਹਾ, ਲੇਕਿਨ ਫਿਰ ਵੀ ਥੋੜ੍ਹਾ ਮਸਜਿਦ ਦੇ ਵਿੱਚ ਖਿਆਲ ਕਰਨਾ ਚਾਹੀਦਾ। ਇਹੋ ਜਿਹੇ ਪ੍ਰੋਟੋਕੋਲ, ਇਹੋ ਜਿਹੀਆਂ ਗੱਲਾਂ ਅੱਲਾ ਦੇ ਘਰ ਤੋਂ ਬਾਹਰ ਰੱਖ ਲਓ, ਜਾਂ ਤੇ ਵੇਲੇ 'ਤੇ ਆ ਜਾਓ ਤੇ ਪਹਿਲੇ ਬਹਿ ਜਾਓ,
ਜੇ ਵੇਲੇ ਤੇ ਨਹੀਂ ਆਏ ਤਾਂ ਸ਼ੁਰੂ ਦੇ ਵਿੱਚ ਪਿੱਛੇ ਪਿੱਛੇ ਖਲੋ ਜਾਓ, ਜਿਸ ਵੇਲੇ ਲੋਕੀ ਸਫਾ ਸੁਫਾ ਬਣਾਉਣ ਲੱਗਣ ਤੇ ਉਸ ਵੇਲੇ ਬਾਹਰ ਸਾਹਮਣੇ ਲਿਆ ਕੇ ਖੜਾ ਕਰ ਲਓ। ਲੇਕਿਨ ਇਹ ਸ਼ਾਇਦ ਗਵਰਨਰ ਤੋਂ ਜ਼ਿਆਦਾ ਉਹਨਾਂ ਦੇ ਸਟਾਫ ਦੀ ਜਾਂ ਉਹਨਾਂ ਦੀ ਆਪਣੀ ਵੀ ਕੁਤਾਹੀ ਹੈ। ਮੈਂ ਇਹੀ ਕਹਾਂਗਾ ਕਿ ਮਸਜਿਦਾਂ ਦੇ ਵਿੱਚ ਤੇ ਇਸ ਤਰ੍ਹਾਂ ਦੇ ਪ੍ਰੋਟੋਕੋਲ ਜਿਹੜੇ ਉਹ ਦੇਣਾ ਕੋਈ ਬਹੁਤ ਹੀ ਮੈਂ ਨਾ ਬੇਹੂਦਾ ਗੱਲ ਹੈ। ਅੱਛਾ ਜੀ, ਫਿਰ ਨੱਕ ਦਾ ਕੋਕਾ ਤੇ 138 ਗਾਣੇ ਜਿਹੜੇ ਨੇ ਉਹ ਇਹਨਾਂ ਨੇ ਇਹ ਅਗਲਾ ਹਿੱਸਾ ਮੈਂ ਚਾਹਾਂਗਾ ਕਿ ਅਗਰ ਕੋਈ ਬਾਜੀਆਂ ਭੈਣਾਂ ਮਾਵਾਂ ਖਾਲਾ ਜਿਹੜੀਆਂ ਵੀ ਵੇਖ ਰਹੀਆਂ ਨੇ ਉਹ ਅਗਲਾ ਹਿੱਸਾ ਵੀਲੌਗ ਦਾ ਹੁਣ ਨਾ ਵੇਖਣ, ਕਿਉਂਕਿ ਜਿਹੜਾ ਅਗਲਾ ਹਿੱਸਾ ਵੀਲੌਗ ਦਾ ਹੈ ਉਹਦੇ 'ਚ ਮੈਂ ਜ਼ਰਾ ਇਹ ਜੋ ਕੁਝ ਲਾਹੌਰ ਦੇ ਵਿੱਚ ਹੋਇਆ ਉਹ ਇੱਕ ਦੋ ਮਨਾਜ਼ਰ ਤੁਹਾਨੂੰ ਵਿਖਾਣੇ। ਤੁਹਾਨੂੰ ਯਾਦ ਹੈ ਕਿ 138 ਗਾਣਿਆਂ ਦੇ ਉੱਤੇ ਪਾਬੰਦੀ ਲੱਗੀ ਸੀ ਵੀ ਉਹ ਗਾਣੇ ਜਿਹੜੇ ਨੇ ਬੜੇ ਫੋਸ਼ ਨੇ, ਤੇ ਹੁਣ ਜਿਹੜੀਆਂ ਛੱਤਾਂ ਇਹਨਾਂ ਦੀਆਂ ਆਪਣੀਆਂ ਤਿਆਰ ਕਰਦਾ ਸਨ ਹੁਕੂਮਤ ਦੀਆਂ, ਉੱਥੇ ਡਾਂਸ ਵੀ ਹੁੰਦੇ ਰਹੇ ਨੇ। ਉਹ ਥੋੜ੍ਹਾ ਜਿਹਾ ਮੈਂ ਤੁਹਾਨੂੰ ਡਾਂਸ ਵੀ ਦਿਖਾਉਣਾ ਹੈ। ਮੈਂ ਪਹਿਲਾਂ ਵੀ ਆਖਿਆ ਵੀ ਬੱਚੇ ਨੇ ਅਗਰ ਤੁਹਾਡੇ ਨਾਲ ਖਵਾਤੀਨ ਨੇ ਤੇ ਇਹ ਮਿਹਰਬਾਨੀ ਕਰਕੇ ਇੱਥੇ ਵੀਲੌਗ ਬੰਦ ਕਰ ਦਿਓ। ਇਹ ਆਖਰੀ ਖਬਰ ਮੈਂ ਰੱਖਣ ਲੱਗਾ ਤੇ ਤੁਹਾਡੇ ਨਾਲ ਅੱਲਾ ਹਾਫਿਜ਼। ਲੇਕਿਨ ਅਗਰ ਇਕੱਲੇ ਬੈਠੇ ਵੇਖਦੇ ਹੋ, ਜਿਹੜਾ ਵੀ ਆਪਣੀ ਜ਼ਿੰਮੇਵਾਰੀ ਤੇ ਵੇਖਣਾ ਚਾਹੁੰਦਾ ਉਹ ਵੇਖ ਲੈ ਕਿ ਇਹ ਛੱਤ ਦੇ ਉੱਤੇ ਇਹ ਗਾਣੇ ਚੱਲਣ ਡਏ ਨੇ। ਉਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਗਾਣਾ ਵੀ ਸੁਣਾ ਦਿੰਦਾ। ਮੰਜੀ ਵਿੱਚ ਡਾਂਗ ਫੇਰਦਾ, ਤੇ ਹੋਰ ਇਹੋ ਜਿਹੀ ਫੋਸ਼ ਗਾਣੇ ਜਿਹੜੇ ਅਸਲ 'ਚ ਫੋਸ਼ ਨੇ ਉਹ ਗਾਣੇ ਵੀ ਚੱਲੇ ਉੱਥੇ, ਤੇ ਉਹਨਾਂ ਦੇ ਉੱਤੇ ਫੋਸ਼ ਡਾਂਸ ਵੀ ਹੋਏ। ਔਰ ਉੱਥੇ ਹਕੂਮਤ ਪੰਜਾਬ ਦੇ ਲੋਕ ਵੀ ਮੌਜੂਦ ਸਨ, ਬਲਕਿ ਉਹਨਾਂ ਦੀ ਸਰਪ੍ਰਸਤੀ 'ਚ ਉਹਨਾਂ ਦੀਆਂ ਆਪਣੀਆਂ ਛੱਤਾਂ ਦੇ ਉੱਤੇ ਇਹ ਜਨਾਬ ਡਾਂਗ ਫਿਰਦੀ ਰਹੀ, ਮਤਲਬ ਕਿ ਇਹ ਡਾਂਸ ਹੁੰਦੇ ਰਹੇ ਤੇ ਇਹ ਗਾਣੇ ਚੱਲਦੇ ਰਹੇ। ਤੇ ਪਾਕਿਸਤਾਨ ਦੇ ਵਿੱਚ ਸਿਰਫ ਨੱਕ ਦਾ ਕੋਕਾ ਨਾ ਵੱਜੇ ਗਾਣਾ ਜਿਹੜਾ, ਕਿਉਂਕਿ ਉਹਦੇ 'ਚ ਕੈਦੀ ਨੰਬਰ 804 ਦਾ ਜ਼ਿਕਰ ਹੈ, ਉਹਦੀ ਵਜ੍ਹਾ ਤੋਂ 138 ਗਾਣਿਆਂ ਦੀ ਲਿਸਟ ਬਣੀ ਤੇ ਜਿਹੜੇ ਵਾਹਿਯਾਤ ਤਰੀਨ ਗਾਣੇ ਸਨ, ਫੋਸ਼ ਤਰੀਨ ਗਾਣੇ ਸਨ, ਉਹ ਉੱਥੇ ਜਿਹੜੇ ਨੇ ਉਹ ਚੱਲਦੇ ਰਹੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।